ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਜਿਸ ਤਰ੍ਹਾਂ ਕਿ ਦੂਸਰੇ ਸੈਗਮੈਂਟ ਵਿੱਚ ਜੋ ਸਾਡਾ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਕਸ਼ਮੀਰੀ ਔਰਤਾਂ ਦੇ ਮਾਣ ਸਨਮਾਨ ਬਰਕਰਾਰ ਰੱਖਣ ਲਈ ਹਰ ਉਦਮ ਕਰੋ। ਜਥੇਦਾਰ ਅਕਾਲ ਤਖਤ ਕਸ਼ਮੀਰੀਆਂ ਦੇ ਹੱਕ ਵਿੱਚ ਨਿਤਰੇ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਜੋ ਹਵਾਰਾ ਜਥੇਦਾਰ ਹਵਾਰਾ ਜੀ ਦਾ ਜੋ ਲੈਟਰ ਸੀ ਉਹ ਪੜ੍ਹਿਆ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਜੋ ਇਸ਼ੂ ਨੇ ਪਸੰਦ ਆਏ ਹੋਣਗੇ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਜੋ ਜਿਸ ਤਰ੍ਹਾਂ ਕਿ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ TV 84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸਾਡੇ ਜਿਸ ਤਰ੍ਹਾਂ ਕਿ ਤੁਸੀਂ ਸਾਨੂੰ ਦੋਨੋਂ ਸੈਗਮੈਂਟ ਤੇ ਜਿਹੜੇ ਮੈਸੇਜ ਭੇਜੇ ਨੇ ਸਾਨੂੰ ਮਿਲ ਚੁੱਕੇ ਨੇ। ਅਸੀਂ ਥੋੜੇ ਹੀ ਪਲਾਂ ਵਿੱਚ ਇਹਨਾਂ ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਪਰ ਉਸ ਤੋਂ ਪਹਿਲਾਂ ਸਾਡੇ ਕੋਲ ਇੱਕ ਲਿਖਤ ਆਈ ਹੈ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ ਇਸ਼ੂ 5 ਅਗਸਤ ਤੋਂ ਹੀ ਇੰਨਾ ਕੁ ਅਹਿਮੀਅਤ ਵਾਲਾ ਹੈ ਕਿ ਅਸੀਂ ਬਹੁਤ ਸਾਰੀਆਂ ਲਿਖਤਾਂ ਜਿਹੜੇ ਸਾਡੇ ਵਿਊਅਰਸ ਇਸ ਪੀਰੀਅਡ 'ਚ ਭੇਜ ਰਹੇ ਨੇ ਉਸ ਨੂੰ ਇਕੱਠਾ ਕਰ ਰਹੇ ਹਾਂ, ਰਿਕਾਰਡ 'ਚ ਰੱਖ ਰਹੇ ਹਾਂ ਤਾਂ ਕਿ ਆਉਣ ਵਾਲੇ ਪੀਰੀਅਡ 'ਚ ਅਸੀਂ ਡਿਸਕਸ ਕਰਾਂਗੇ। ਹਾਲਾਂਕਿ ਬਹੁਤ ਸਾਰੀਆਂ ਉਹਦੇ 'ਚੋਂ ਕਸ਼ਮੀਰ ਨਾਲ ਹੀ ਸੰਬੰਧਿਤ ਨੇ ਔਰ ਉਹਦੇ 'ਚੋਂ ਜਿਹੜੀ ਸਾਨੂੰ ਲੱਗਦਾ ਹੈ ਕਿ ਵੀ ਜਿਸ ਦੀ ਰੈਲੇਵੈਂਸ ਹੈ ਬਿਲਕੁਲ ਉਸ ਨੂੰ ਅਸੀਂ ਰੈਫਰ ਵੀ ਕਰਦੇ ਹਾਂ। ਉਸਮਾਨ ਤਾਲਬ ਜੀ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਔਰ ਬੜੇ ਸੁਲਝੇ ਹੋਏ ਸਿਆਣੇ ਇੰਟੈਲੈਕਚੁਅਲ ਨੇ, ਉਹਨਾਂ ਨੇ ਇੱਕ ਬਰੀਫ ਰਾਈਟ ਅਪ ਸਾਨੂੰ ਬਲੈਸਿੰਗ ਇਨ ਡਿਸਗਾਈਜ਼ ਦੇ ਥੱਲੇ ਲਿਖਿਆ ਕਿਉਂਕਿ ਜ਼ਾਹਰ ਹੈ ਕਸ਼ਮੀਰ ਘਾਟੀ ਸੜ ਰਹੀ ਹੈ। ਅਸੀਂ ਉਸ ਦਾ ਦਰਦ, ਉਸ ਦੀ ਮੁਸੀਬਤ, ਉੱਥੋਂ ਦੇ ਲੋਕਾਂ ਦੀ ਪੀੜ ਉਸ ਨੂੰ ਮੈਂ ਵੀ ਪਿਛਲੇ ਇੱਕ ਹਫ਼ਤੇ ਤੋਂ ਹੰਢਾ ਰਿਹਾ। ਮੇਰੇ ਲਈ ਕਈ ਵਾਰ ਰਾਤ ਸੌਣਾ ਵੀ ਔਖਾ ਹੁੰਦਾ ਹੈ ਔਰ ਮੈਂ ਸਵੇਰੇ ਜੇ ਸਵੇਰ ਹੁੰਦੀ ਵੀ ਨਹੀਂ ਹੈ ਤੇ ਕਈ ਵਾਰ ਅੱਧੀ ਰਾਤ ਤੋਂ ਬਿਯੋਂਡ ਵੀ ਉੱਠ ਕੇ ਦੇਖਦਾ ਹੈ ਕਿ ਕੀ ਹੈ, ਕੀ ਚੱਲ ਰਿਹਾ। ਔਰ ਇਹ ਸਾਰੇ ਪੀਰੀਅਡ ਸਾਡੇ ਬਹੁਤ ਸਾਰੇ ਭੈਣਾਂ ਭਰਾਵਾਂ ਨੇ ਵੀ ਜਿਸ ਅੰਦਾਜ਼ ਦੇ ਵਿੱਚ ਕਸ਼ਮੀਰੀਆਂ ਦੀ ਪੀੜ ਨੂੰ ਮਹਿਸੂਸ ਕੀਤਾ ਹੈ, ਇਸ ਨੇ ਮੈਨੂੰ ਇੱਕ ਫਖਰ ਵੀ ਦਿੱਤਾ ਹੈ ਕਿਤੇ ਨਾ ਕਿਤੇ ਕਿ ਵੀ ਜਿਹੜਾ ਇਹ ਸਾਡਾ ਸਾਂਝਾ ਦਰਦ ਹੈ ਇਹ ਵੀ ਇੱਕ ਹੈ ਤੇ ਦੁਸ਼ਮਣ ਵੀ ਇੱਕ ਹੈ ਔਰ ਸਾਨੂੰ ਇਹ ਸਮਝ ਵੀ ਆਣੀ ਸ਼ੁਰੂ ਹੋਈ ਹੈ। ਔਰ ਇੱਕ ਗੱਲ ਇਹਦੇ ਚੋਂ ਹੋਰ ਵੀ ਸਾਹਮਣੇ ਆਈ, ਹਾਲਾਂਕਿ ਬਹੁਤ ਵਾਰ ਅਸੀਂ ਵੀ ਸਮਝਦੇ ਸੀ ਕਿ ਮਾਸਟਰ ਤਾਰਾ ਸਿੰਘ ਨੇ ਜ਼ਬਾਨੀ ਕਲਾਮੀ ਨਹਿਰੂ ਤੇ ਗਾਂਧੀ ਦੀਆਂ ਐਸ਼ੋਰੈਂਸਿਸ ਲੈ ਲਈਆਂ, ਘੱਟੋ ਘੱਟ ਕੁਝ ਲਿਖਤੀ ਪੜ੍ਹਤੀ ਹੁੰਦਾ, ਕੋਈ ਕਨਸਟੀਟਿਊਸ਼ਨ ਦੇ ਵਿੱਚ ਆ ਜਾਂਦਾ ਕਿ ਸਿੱਖਾਂ ਨੂੰ ਹੁਣ ਕਈ ਤਾਂ ਜਾਂਦੇ ਨੇ ਜੀ ਨਹਿਰੂ ਨੇ ਵੀ ਇਹ ਕਿਹਾ ਸੀ, ਕਿਹਾ ਵੀ ਉਹਨਾਂ ਦੇ ਅਖਬਾਰਾਂ 'ਚ ਬਿਆਨ ਹੈਗੇ ਨੇ ਕਿ ਜੀ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ ਇਫ ਬ੍ਰੇਵ ਸਿੱਖਸ ਆਫ ਪੰਜਾਬ ਆਰ ਗਿਵਨ ਏ ਪ੍ਰੋਵਿੰਸ ਇਨ ਦਾ ਨਾਰਥ ਆਫ ਇੰਡੀਆ ਸੋ ਦੈਟ ਦੇ ਆਰ ਆਲਸੋ ਏਬਲ ਟੂ ਇੰਜੋਏ ਦਾ ਗਲੋ ਆਫ ਫਰੀडम ਕਿ ਜੀ ਬਹਾਦਰ ਸਿੱਖਾਂ ਨੂੰ ਉੱਤਰ 'ਚ ਇੱਕ ਖਿੱਤਾ ਦੇ ਦਿਓ ਜਿਹਦੇ ਥੱਲੇ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਸਾਡੇ ਕਹਿੰਦੇ ਸੀ ਘੱਟੋ ਘੱਟ ਇਹ ਗੱਲ ਕਨਸਟੀਟਿਊਸ਼ਨ 'ਚ ਹੀ ਆ ਜਾਂਦੀ ਔਰ ਸਿੱਖ ਨੁਮਾਇੰਦਿਆਂ ਨੇ ਇਸੇ ਲਈ ਕਨਸਟੀਟਿਊਟ ਅਸੈਂਬਲੀ ਜਿਹੜੇ 2 ਸਿੱਖ ਨੁਮਾਇੰਦੇ ਸੀ ਉਹਨਾਂ ਨੇ ਦਸਤਖਤ ਨਹੀਂ ਸੀ ਕੀਤੇ ਭਾਰਤ ਦੇ ਕਨਸਟੀਟਿਊਸ਼ਨ ਤੇ ਆਇਨ ਤੇ ਕਿ ਸਾਨੂੰ ਕਬੂਲ ਨਹੀਂ। ਪਰ ਇੱਕ ਭਰਮ ਇਹ ਵੀ ਟੁੱਟ ਗਿਆ ਹੁਣ ਆਰਟੀਕਲ 370 ਤਾਂ ਆਇਨ ਸਾਜ਼ ਅਸੈਂਬਲੀ ਦੇ ਵਿੱਚ ਪਾਰਟ ਆਫ ਦਾ ਆਇਨ ਹੈ, ਕਨਸਟੀਟਿਊਸ਼ਨ ਹੈ ਕਿ ਜੇ ਲਿਖਤੀ ਵੀ ਦਿੱਤਾ ਹੋਇਆ ਜੇ 70 ਸਾਲ ਬਾਅਦ 1950 26 ਜਨਵਰੀ ਨੂੰ ਸੰਵਿਧਾਨ ਕਨਸਟੀਟਿਊਸ਼ਨ ਲਾਗੂ ਹੋਇਆ, ਜੇ ਆਲਮੋਸਟ 70 ਸਾਲ ਬਾਅਦ ਲਿਖਤੀ ਕਨਸਟੀਟਿਊਸ਼ਨ ਤੋਂ ਇਹ ਮੁੱਕਰ ਸਕਦੇ ਨੇ, ਉਹਨੂੰ ਐਨ ਇੱਕ ਸਿੰਪਲ ਮਤਾ ਕਰਕੇ ਔਰ ਧੱਜੀਆਂ ਉਡਾ ਸਕਦੇ ਨੇ ਤੇ ਸਿੱਖਾਂ ਨੂੰ ਇਹ ਵੀ ਆ ਗਿਆ ਕਿ ਇਹਨਾਂ ਤੋਂ ਲਿਖਤੀ ਵੀ ਹੁੰਦਾ ਤੇ ਜੋ ਕਸ਼ਮੀਰੀਆਂ ਦਾ ਹਾਲ ਹੈ ਇਹੀ ਸਾਡਾ ਹਾਲ ਹੋਣਾ ਸੀ ਕਿਉਂਕਿ ਦੋਨੋਂ ਪਾਸੇ ਉਦਾਂ ਦੇ ਲੀਡਰ ਟੱਕਰ ਗਏ ਜਿਹੜੇ ਮੁਹੰਮਦ ਅਲੀ ਜਿਨ੍ਹਾਂ ਕਾਇਦੇ ਆਜ਼ਮ ਦੀ ਗੱਲ ਸੁਣਨ ਦੀ ਥਾਂ ਤੇ ਜਿਨ੍ਹਾਂ ਨੂੰ ਇਹ ਲੱਗਾ ਕਿ ਜੀ ਇਹ ਨਹਿਰੂ ਤੇ ਗਾਂਧੀ ਇਹ ਬੜੇ ਸੈਕੂਲਰ ਨੇ, ਇਧਰ ਮਾਸਟਰ ਤਾਰਾ ਸਿੰਘ ਉਧਰ ਸ਼ੇਖ ਅਬਦੁੱਲਾ। ਔਰ ਇਸ ਲਈ ਹੁਣ ਇਹ ਕਸ਼ਮੀਰ ਦਾ ਜਿਹੜਾ ਬੇਸ਼ੱਕ ਇਸ ਵੇਲੇ ਦੁਖਦ ਕ੍ਰਾਈਸਿਸ ਹੈ, ਬਹੁਤ ਅਸੀਂ ਦਰਦ ਮਹਿਸੂਸ ਕਰਦੇ ਪਰ ਕਈ ਵਾਰੀ ਕੁਝ ਜਿਹੜੇ ਨੇ ਆਊਟ ਆਫ ਬਾਕਸ ਵੀ ਨਿਕਲ ਕੇ ਦੇਖਦੇ ਨੇ ਕਿ ਇਹਦੇ ਚੋਂ ਫਾਇਦਾ ਕੀ ਹੈ। ਪੰਜਾਬੀ ਚ ਅਸੀਂ ਕਹਿੰਦੇ ਹਾਂ ਬਲੈਸਿੰਗ ਇਨ ਡਿਸਗਾਈਜ਼ ਦੀ ਪੰਜਾਬੀ ਹੋਵੇਗੀ ਕਿ ਕੁੱਬੇ ਨੂੰ ਲੱਤ ਰਾਸ ਆਈ। ਹੁਣ ਕੁੱਬ ਪਿਆ ਸੀ, ਕਿਸੇ ਨੇ ਲੱਤ ਮਾਰੀ, ਉਹਦਾ ਕੁੱਬ ਨਿਕਲ ਗਿਆ, ਸਿੱਧਾ ਹੋ ਗਿਆ ਤੇ ਫਿਰ ਉਹ ਵੀ ਜਿਹੜਾ ਸੀ ਉਹਦਾ ਵਿਆਹ ਵੀ ਹੋ ਗਿਆ ਹੋਣਾ। ਨਹੀਂ ਤਾਂ ਦੂਜਾ ਪੰਜਾਬੀ ਦਾ ਖਾਣ ਤਾਂ ਇਹ ਸੀ ਨਾ ਵੀ ਉਹਦੇ ਡੋਬਾ ਜਿੱਦਣ ਘੋੜੀ ਚੜਿਆ ਕੁੱਬਾ, ਜਦੋਂ ਕੁੱਬੇ ਦਾ ਕੁੱਬ ਦੂਰ ਹੋ ਗਿਆ ਫਿਰ ਉਹਦਾ ਵਿਆਹ ਵੀ ਹੋ ਗਿਆ।
ਸੋ ਇਹ ਇਸ ਤਰਜ ਦੇ ਉੱਤੇ ਉਸਮਾਨ ਤਾਲਬ ਜੀ ਨੇ ਸਾਨੂੰ ਲਿਖਿਆ ਬਲੇਸਿੰਗ ਇਨ ਡਿਸਗਾਈਜ਼ ਰਿਸਪੈਕਟਡ ਡਾਕਟਰ ਸਾਹਿਬ ਕਹਿ ਕੇ ਜੀ ਮੋਦੀ ਇਜ਼ ਅ ਬਲੇਸਿੰਗ ਇਨ ਡਿਸਗਾਈਜ਼ ਕਿ ਮੋਦੀ ਦਾ ਬਣਨਾ ਜਿਹੜਾ ਹੈ ਇਹ ਕੁੱਬੇ ਦੇ ਲੱਤ ਵੱਜਣ ਵਾਂਗ ਜਾਂ ਰਾਸ ਆਣ ਵਾਂਗ ਹੈ। ਜੀ he put the Kashmir issue on the front burner. World almost forgot about it. ਕਿ ਵੀ ਉਹਨੇ ਜੋ ਕੀਤਾ ਹੈ ਉਹਦੇ ਨਾਲ ਜਿਹੜਾ ਇਹ ਦੁਨੀਆ ਨੂੰ ਭੁੱਲਿਆ ਹੋਇਆ ਸੀ ਕਸ਼ਮੀਰ ਦਾ ਮੁੱਦਾ ਉਹ ਫਰੰਟ ਬਰਨਰ ਤੇ ਆ ਗਿਆ। ਇਹ ਮੋਦੀ ਦੀ ਦੇਣ ਹੈ। ਜੀ ਫਿਰ ਉਹਨਾਂ ਨੇ ਕਿਹਾ he united the Pakistani nation from his steps in Kashmir ਕਿ ਜੋ ਉਹਨੇ ਕਸ਼ਮੀਰ 'ਚ ਕਰਤੂਤ ਕੀਤੀ ਉਹਦੇ ਨਾਲ ਜਿਹੜੀ ਪਾਕਿਸਤਾਨੀ ਸੁਸਾਇਟੀ ਸਿਆਸੀ ਪਾਰਟੀਆਂ ਦੂਜੇ ਤੀਜੇ ਆਪਸ 'ਚ ਵੰਡੀਆਂ ਹੋਈਆਂ ਸੀ ਉਹਨਾਂ ਨੂੰ ਉਹਨੇ ਇਕੱਠੇ ਕਰ ਦਿੱਤਾ। He forced the minorities, Sikhs and Dalits to rethink about their alliance with India. ਕਿ ਵੀ ਸਿੱਖ ਵੀ ਉਹਨਾਂ ਨੂੰ ਜੇ ਅਸੀਂ ਦਰਦ ਮਹਿਸੂਸ ਕਰ ਰਹੇ ਹਾਂ ਉਹਦਾ ਇੱਕ ਕਾਰਨ ਵੀ ਹੈ ਕਿ ਵੀ ਅਸੀਂ ਆਪ ਵੀ ਹੰਡਾਈ ਹੈ ਉਹ ਪੀੜ ਔਰ ਹੁਣ ਵੀ ਦੇਖ ਰਹੇ ਹਾਂ। ਇਸੇ ਤਰ੍ਹਾਂ ਦਲਿਤ ਅਸੀਂ ਇਸ਼ੂ ਡਿਸਕਸ ਨਹੀਂ ਕਰ ਸਕੇ ਕਿ ਕਿਵੇਂ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਦੇ ਆਰਡਰ ਥੱਲੇ ਇਹ ਜਿਹੜਾ ਰਵਿਦਾਸ ਮੰਦਿਰ ਜਾਂ ਗੁਰਦੁਆਰਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਸੀ ਭਗਤ ਰਵਿਦਾਸ ਜੀ ਦੀ ਮੂਰਤੀ ਵੀ ਸੀ ਉਹਨੂੰ ਜਿਵੇਂ ਤੋੜਿਆ ਇੱਕ ਪੂਰਾ ਇਸ਼ੂ ਬਣਿਆ ਪੰਜਾਬ ਦੇ ਵਿੱਚ। ਕੱਲ ਦਾ ਦਿਨ ਜਿਹੜਾ 4-5 ਜ਼ਿਲ੍ਹਿਆਂ ਛੁੱਟੀ ਦਾ ਐਲਾਨ ਕੀਤਾ ਗਿਆ ਕਿ ਬਿਲਕੁਲ ਸਾਰਾ ਭਾਈਚਾਰਾ ਖੜਾ ਹੈ ਕਿ ਵੀ ਇਹ ਕੀ ਹਾਲ ਜਿਹੜਾ ਉਹ ਕਰ ਰਹੇ ਨੇ ਧਾਰਮਿਕ ਥਾਵਾਂ ਦਾ। तो एक ਵੱਖਰਾ ਇਸ਼ੂ ਹੈ ਮੈਂ ਉਹਨੂੰ ਸਮਝਣ ਦੀ ਕੋਸ਼ਿਸ਼ ਵੀ ਕਰ ਰਹੇ ਲੇਕਿਨ ਇਸ ਸਾਰੇ ਚੋਂ ਕਾਂਗਰਸ ਅਕਾਲੀ ਸਾਰੇ ਆਪਣੀਆਂ ਆਪਣੀਆਂ ਸਿਆਸੀ ਰੋਟੀਆਂ ਵੀ ਸੇਕ ਰਹੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦਲਿਤਾਂ ਨੂੰ ਵੀ ਇਹ ਸਮਝ ਜਿਹੜੀ ਪਹਿਲਾਂ ਤੋਂ ਹੀ ਵਿਚਾਰੇ 4000 ਸਾਲ ਤੋਂ ਬ੍ਰਾਹਮਣਵਾਦੀਆਂ ਦਾ ਜਿਹੜਾ ਉਹ ਵਰਣ ਆਸ਼ਰਮ ਦੇ ਥੱਲੇ ਉਹ ਪਿਸਦੇ ਆਏ ਨੇ ਪਰ ਹੁਣ ਇਹ ਪੋਲੀਟੀਕਲ ਪਾਵਰ ਜਿਹੜੀ ਹੈ ਕਿੱਧਰ ਨੂੰ ਲਿਜਾ ਰਹੀ ਹੈ ਇਹ ਵੀ ਸਮਝ ਆਈ। ਹੀ ਅਨਵੇਲਡ ਦਾ ਫੇਸ ਆਫ ਰੀਅਲ ਹਿੰਦੂਤਵਾ ਟੂ ਦਾ ਵਰਲਡ ਕਿ ਜੀ ਨਾਜ਼ੀ ਤਰਜ਼ ਦਾ ਹਿੰਦੂਤਵਾ ਕੀ ਹੈ ਇਸ ਸਾਰੀ ਹਰਕਤ ਦੇ ਨਾਲ ਇਹ ਵੀ ਦੁਨੀਆ ਦੇ ਸਾਹਮਣੇ ਖੁੱਲਿਆ। he strengthened the history he straightened the history of partition। ਹੁਣ ਇਹ ਸੀ ਜੀ ਪਾਰਟੀਸ਼ਨ ਕਿਉਂ ਹੋਈ ਜਿਵੇਂ ਪਾਕਿਸਤਾਨ ਦਾ ਵੀ ਇੱਕ ਗਰੁੱਪ ਸਕਾਲਰਸ ਦਾ ਕਈ ਵਾਰੀ ਬੈਠ ਕੇ ਕਰਨਗੇ ਜੀ ਜੇ ਇਕੱਠੇ ਰਹਿੰਦੇ ਬੜੇ ਸਕੀਰ ਦੇ ਮੁਸਲਮਾਨ ਇਧਰਲੇ ਉਧਰਲੇ ਇਹ ਹੁੰਦਾ ਉਹ ਹੁੰਦਾ ਜਿਹੜਾ ਗਲਤ ਸਾਬਤ ਕਰਨਾ ਚਾਹੁੰਦੇ ਨੇ ਕਾਇਦਾ। ਉਹਨਾਂ ਨੇ ਕਿਹਾ ਜੀ ਪਾਰਟੀਸ਼ਨ ਦੀ ਹਿਸਟਰੀ ਵੀ ਕਲੀਅਰ ਹੋ ਗਈ ਕਿ ਵੀ ਕਿਉਂ ਪਾਰਟੀਸ਼ਨ ਹੋਈ ਸੀ। ਹੀ ਪ੍ਰੂਵਡ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਰਾਈਟ ਕਿ ਵੀ ਬਿਲਕੁਲ ਉਹਨਾਂ ਦਾ ਠੀਕ ਫੈਸਲਾ ਸੀ ਜਦੋਂ ਉਹਨਾਂ ਨੇ ਹਿੰਦੂਆਂ ਤੋਂ ਅੱਡ ਹੋਣ ਦਾ ਫੈਸਲਾ ਲਿਆ। ਹੀ ਇਜ਼ ਟੈਸਟਿੰਗ ਹਿਜ਼ ਆਰਮੀ ਇਨ ਫਰੰਟ ਆਫ ਦਾ ਹੋਲ ਵਰਲਡ ਐਮਬੈਰਸਮੈਂਟ ਵਿਲ ਬੀ ਹਿਊਜ ਕਿ ਹੁਣ ਫੌਜ ਦੇ ਹਵਾਲੇ ਕਰ ਦਿੱਤਾ ਤੇ ਅਲਟੀਮੇਟਲੀ ਉਹਦੇ ਚੋਂ ਕੀ ਨਿਕਲੇਗਾ ਉਹ ਜ਼ਾਹਰ ਹੈ ਜਿਨ੍ਹਾਂ ਨੇ ਲੜਨਾ ਮਜ਼ਹਬ ਔਰ ਆਪਣੀ ਆਨ ਅਣਖ ਦੇ ਲਈ ਉਹਦੇ ਸਾਹਮਣੇ ਫੌਜੀ ਦਾ ਤਨਖਾਹੀਏ ਹੁੰਦੇ ਨੇ ਔਰ ਇੰਡੀਅਨ ਆਰਮੀ ਕਿੰਨੀ ਜਿਹੜੀ ਹੈ ਉਹ ਨੋਨ ਹੈ ਇਸ ਕੰਮ ਦੇ ਲਈ ਕਿ ਵੀ ਇਹ ਵੀ ਦੁਨੀਆ ਦੇ ਸਾਹਮਣੇ ਜਿਹੜੀ ਐਕਸਪੋਜ਼ ਹੋਏਗੀ। he is showing his weakness in financial and other government sectors। ਹੁਣ ਸਾਰਾ ਜ਼ੋਰ ਉਧਰ ਲੱਗਾ ਹੋਇਆ ਹੈ ਤੇ ਜਦੋਂ ਇਸ ਕਿਸਮ ਦਾ ਮਾਹੌਲ ਬਣਦਾ ਕੋਈ ਇਨਵੈਸਟਮੈਂਟਸ ਵੀ ਨਹੀਂ ਹੁੰਦੀਆਂ ਜੌਬ ਵੀ ਲੱਖਾਂ ਦੀ ਗਿਣਤੀ ਜਾ ਰਹੇ ਇੱਕ ਪਾਸੇ ਲੋਲੀਪੌਪ ਦਿਖਾ ਰਹੇ ਨੇ ਕਸ਼ਮੀਰੀਆਂ ਦੇ ਜਾਓ ਰੈਸਟ ਆਫ ਇੰਡੀਆ 'ਚ ਦੇ ਦਿਓ ਆਟੋ ਇੰਡਸਟਰੀ ਦਾ ਕੀ ਹਾਲ ਹੈ ਬਾਕੀਆਂ ਦਾ ਕੀ ਹਾਲ ਹੈ। ਸੋ ਉਹਨਾਂ ਨੇ ਕਿਹਾ ਕਿ ਭਾਈ ਇਹ ਵੀ ਹੈ। he tore the shining india mask from the face of india। shining india ਹੁਣ ਜਿਹੜਾ ਉਹ ਡਾਰਕ ਇੰਡੀਆ ਬਣ ਗਿਆ ਵੀ ਇਹ ਤਾਂ ਨਾਜ਼ੀ ਇੰਡੀਆ ਇਹ ਵੀ ਉਹਨਾਂ ਨੇ ਤੋੜ ਦਿੱਤੀ। ਹੀ ਆਲਸੋ ਪ੍ਰੂਵਡ ਦੈਟ ਹਿੰਦੂਤਵਾ ਐਂਟੀ ਹਿਊਮੈਨਿਟੇਰੀਅਨਸ ਕਿ ਹਿੰਦੂਤਵਾ 'ਚ ਕੋਈ ਇਨਸਾਨੀਅਤ ਦਾ ਕੋਈ ਜਿਹੜਾ ਜੁਜ਼ ਨਹੀਂ ਹੈ ਇਹ ਵੀ ਉਹਨੇ ਐਕਸਪੋਜ਼ ਕਰਤਾ। ਦੇयर ਆਰ ਅ ਲੋਟ ਮੋਰ ਰੀਜ਼ਨ ਆਈ ਵਾਂਟ ਟੂ ਥੈਂਕ ਮੋਦੀ ਫॉर ਆਲ ਹਿਸ ਐਫਰਟਸ ਐਂਡ ਵਾਂਟ ਹਿਮ ਟੂ ਹਿੱਟ all the fault lines of India including Punjab। India is the only country where ਹੁਣ ਉਹਨਾਂ ਨੇ ਦੂਜਾ ਜਲੂਸ ਕੱਢਿਆ ਉਹਨਾਂ ਨੇ ਕਿਹਾ ਜੀ ਹੁਣ ਪੰਜਾਬ ਜਾਂ ਦੂਜੇ ਨੂੰ ਵੀ ਕਰੋ ਸਾਰੀਆਂ ਫਾਲਟ ਲਾਈਨਸ ਹਿੱਟ ਕਰੋ। ਉਹਨੇ ਕਿਹਾ ਵੀ ਭਾਰਤ ਇੱਕੋ ਇੱਕ ਦੇਸ਼ ਹੈ ਜਿੱਥੇ ਘੀ ਇਜ਼ ਯੂਜ਼ਡ ਫॉर ਬਰਨਿੰਗ ਘਿਓ ਯੱਗ ਹਵਨ ਕਰਦੇ ਨੇ ਘਿਓ ਬਾਲ ਕੇ। ਮਿਲਕ ਇਜ਼ ਯੂਜ਼ਡ ਫॉर ਬੇਥਿੰਗ ਦਾ ਸਟੋਨਸ ਸ਼ਿਵਲਿੰਗ ਤੋਂ ਲੈ ਕੇ ਸਾਰੇ ਠਾਕਰਾਂ ਨੂੰ ਦੁੱਧ ਦੇ ਨਾਲ ਨਵਾਉਂਦੇ ਨੇ। ਯੂਰਿਨ ਇਜ਼ ਯੂਜ਼ਡ ਫॉर ਡਰਿੰਕਿੰਗ ਘਿਓ ਸਾੜੋ ਦੁੱਧ ਨਾਲ ਜਿਹੜਾ ਉਹ ਠਾਕਰ ਨਵਾਓ ਤੇ ਮੂਤ ਪੀਓ। Thanks again Modi for making it easy to understand the Hindutva the India regard। So ਅਸੀਂ ਇਹ ਵੀ ਪਰਸਪੈਕਟਿਵ ਕਾਫੀ ਪੋਜ਼ਿਟਿਵ ਹੈ ਕਿ ਕੁੱਬੇ ਦੇ ਲੱਤ ਕਿਵੇਂ ਵੱਜੀ ਹੈ। ਸੋ ਹੁਣ ਤੁਸੀਂ ਮੈਸੇਜ ਪੜ੍ਹਦੇ ਹੋ। ਮੇਰੇ ਕੋਲ ਟਾਈਮ ਬਹੁਤ ਘੱਟ ਹੈ ਵੈਸੇ ਮੈਂ ਟਰਾਈ ਕਰਦੀ ਹਾਂ ਪੜ੍ਹਨ ਦੀ। ਓਕੇ ਸ਼ਾਹਿਦ ਮਹਿਮੂਦ ਜੀ ਸਾਨੂੰ ਲਿਖਦੇ ਨੇ ਯਾ ਪ੍ਰੋਗਰਾਮ ਬੇਸਡ ਔਨ ਟਰੂ ਇਨਫੋਰਮੇਸ਼ਨ। ਥੈਂਕ ਯੂ ਨੀਲਮ ਜੀ ਐਂਡ ਡਾਕਟਰ ਸਾਹਿਬ ਥੈਂਕ ਯੂ ਸੋ ਮਚ। ਐਂਡ ਭਾਈ ਗੁਰਮੀਤ ਸਿੰਘ ਬੱਬਰ ਜੀ ਸਾਨੂੰ ਲਿਖਦੇ ਨੇ USA ਤਾਲਿਬਾਨ good but please solve Kashmir issue as soon as possible। Kashmiris the voice of freedom justice and equality।
good luck. And Tanveer Chaudhary saan likhde ne, next, if Kashmir lost the war, Indian will do this to 6 of Punjab, but inshallah Kashmir will free first, then ਉਹਨਾਂ ਲਿਖਿਆ ਕਿ ਖਾਲਿਸਤਾਨ ਅੱਗੋਂ ਲਿਖਦੇ ਨੇ ਸਾਨੂੰ ਮਿਆਨ ਤਾਰਿਕ ਜੀ ਲਿਖਦੇ ਨੇ ਡਾਕਟਰ ਸਾਹਿਬ ਤੁਸੀਂ ਗ੍ਰੇਟ ਹੋ ਲਵ ਯੂ ਆਲ ਸਿੱਖ ਬ੍ਰਦਰ ਐਂਡ ਫਰੋਮ ਪਾਕਿਸਤਾਨ ਐਂਡ ਜੈਸ਼ੀਨ ਸਦੀਕੀ ਸਾਹਿਬ ਲਿਖਦੇ ਨੇ ਵੈਲਕਮ ਬੈਕ ਡਾਕਟਰ ਸਾਹਿਬ ਐਂਡ SOS ਟੀਮ ਐਂਡ ਦਲਜੀਤ ਸਿੰਘ ਲਿਖਦੇ ਨੇ ਇੰਡੀਆ ਆਊਟ ਆਫ ਕਸ਼ਮੀਰ ਖਾਲਿਸਤਾਨ ਐਂਡ ਦੀਪ ਸਿੰਘ ਲਿਖਦੇ ਨੇ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ ਵਰੈਚ ਅਖਤਰ ਸਾਨ ਲਿਖਦੇ ਨੇ ਗ੍ਰੇਟ ਪ੍ਰੋਗਰਾਮ ਐਂਡ ਬਲਜਿੰਦਰ ਸਿੰਘ ਸਾਨ ਲਿਖਦੇ ਨੇ ਫਰੀडम 2020 ਜ਼ਿੰਦਾਬਾਦ ਫਿਰ ਉਹਨਾਂ ਲਿਖਿਆ ਖਾਲਸਾ ਜ਼ਿੰਦਾਬਾਦ ਐਂਡ ਬਾਜ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ ਸੁਖਜੀਤ ਸਿੰਘ ਲਿਖਦੇ ਨੇ ਮਲਿਕ ਲਾਹੌਰੀਆ ਐਂਡ ਸੁਖਜੀਤ ਸਿੰਘ ਸਾਨ ਲਿਖਦੇ ਨੇ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਖੈਰ ਸਾਧ ਇੱਕ ਦਿਨ ਚ ਇਹ ਕਈ ਸਾਲਾਂ ਦਾ ਕੰਮ ਕਰ ਦਿੰਦੇ ਨੇ ਭਾਈ ਗੁਰਮੀਤ ਸਿੰਘ ਬੱਬਰ ਜੀ ਸਾਨ ਲਿਖਦੇ ਨੇ ਡਾਕਟਰ ਸਾਹਿਬ ਇੱਕ ਦਿਨ ਕੈਪਟਨ ਬਾਦਲਾਂ ਦਾ ਵੀ ਇਹੀ ਹਾਲ ਕਰਨਾ ਇਹਨਾਂ ਹਿੰਦੂਤਵੀਆਂ ਨੇ ਜੋ ਅੱਜ ਫਾਰੂਕ ਅਬਦੁੱਲਾ ਤੇ ਮਹਿਬੂਬਾ ਮੁਫਤੀ ਦਾ ਕੀਤਾ ਇੱਕ ਦਿਨ ਇਹ ਵੀ ਹਾਊਸ ਅਰੈਸਟ ਹੋਣਗੇ ਫਿਰ ਉਹਨਾਂ ਲਿਖਿਆ ਕਿ ਬਲਜਿੰਦਰ ਸਿੰਘ ਕਹਿੰਦੇ ਨੇ ਕਿ ਟਰੂ ਰੈਚ ਅਖਤਰ ਲਿਖਦੇ ਨੇ ਐਗਰੀ ਐਂਡ ਦਰਸ਼ਨ ਸਿੰਘ ਲਿਖਦੇ ਨੇ ਫਤਿਹ ਬੁਲਾਉਂਦੇ ਨੇ ਐਂਡ ਮਹਿਮੂਦ ਸ਼ਾਇਦ ਲਿਖਦੇ ਨੇ ਸਤਿ ਸ਼੍ਰੀ ਅਕਾਲ ਆਲ ਬ੍ਰਦਰਸ ਐਂਡ ਸਿਸਟਰਸ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਸੁਖਵਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ ਸਤਿ ਸ਼੍ਰੀ ਅਕਾਲ ਬਲਜਿੰਦਰ ਸਿੰਘ ਫਿਰ ਸਾਨੂੰ ਲਿਖਦੇ ਨੇ ਕਸ਼ਮੀਰੀ ਟੂ ਖਾਲਿਸਤਾਨ ਐਂਡ ਨਿਯਮਦਾਰ ਜੀ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਐਂਡ ਨੀਲਮ ਕੌਰ Panji, thanks for you kind and generous words for all the Muslims, but at the same time I could not wish anybody a happy Eid as our Muslim and Sikh brothers and sisters are still under oppression. True Eid greetings to be exchanged will be after all the oppressed manage to see the dawn of freedom. After that every day will be an Eid day. Khalistan Zindabad, Kashmir Zindabad, Palestini Zindabad. The Neemdar previously Nalikha followed you with the Facebook ID Neem Break. ਸੋ ਸਾਨੂੰ ਬਾਦ ਸਿੰਘ ਲਿਖਦੇ ਨੇ ਕਸ਼ਮੀਰ ਪੰਡਤਾਂ ਵੀ ਕਸ਼ਮੀਰ ਨਾਲ ਉਦਾਂ ਹੀ ਗਦਾਰੀ ਕੀਤੀ ਜਿਸ ਤਰ੍ਹਾਂ ਪੰਜਾਬ ਦੇ ਹਿੰਦੂਆਂ ਪੰਜਾਬ ਨਾਲ ਕੀਤੀ ਹੁਣ ਦੋਵੇਂ ਹੀ ਪਛਤਾ ਰਹੇ ਹਨ ਸੋ ਇੱਥੇ ਆਪਾਂ ਬ੍ਰੇਕ ਲੈਂਦੇ ਆ ਵਿਊਅਰਸ ਮੈਂ ਨਹੀਂ ਪੜ੍ਹ ਸਕੀ ਕਿਉਂਕਿ ਟਾਈਮ ਘੱਟ ਸੀ ਸੋ ਵਿਊਅਰਸ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ